ਮੈਂ ਤੁਹਾਡਾ ਮੇਜ਼ਬਾਨ ਅਮਾਨਤ ਭਾਈ ਤੇ ਅੱਜ ਅਸੀਂ ਤੁਹਾਨੂੰ ਇੱਕ ਗੱਲ ਸੁਣਾਵਾਂਗੇ, ਇੱਕ ਕਹਾਣੀ ਸੁਣਾਵਾਂਗੇ। ਮਰਾਸੀ ਕਿਵੇਂ ਬਾਦਸ਼ਾਹ ਦਾ ਪੀਰ ਬਣਦਾ ਹੈ। ਉਹ ਇੱਕ ਮਰਾਸੀ ਹੁੰਦਾ ਹੈ, ਕੋਈ ਕੰਮਕਾਰ ਨਹੀਂ ਸੀ ਕਰਦਾ ਤੇ ਘਰੋਂ ਉਹਦੀ ਬੀਵੀ ਉਹਦੇ ਨਾਲ ਲੜੀ ਤੇ ਲੜ ਕੇ ਨਾ ਬੀਵੀ ਨਾਲ ਉਹ ਗੁੱਸੇ ਨਾਲ ਬਾਹਰ ਆ ਗਿਆ। ਉਹ ਜਿਵੇਂ ਹੀ ਬਾਹਰ ਆਇਆ ਨਾ ਤੇ ਅੱਗੋਂ ਇੱਕ ਬੰਦਾ ਸੀ ਤੇ ਉਹਦਾ ਖੋਤਾ ਖੜਿਆ ਸੀ, ਯਾਨੀ ਕਿ ਮਿਆਰ ਬਰਾਦਰੀ ਦਾ ਇੱਕ ਬੰਦਾ ਸੀ ਤੇ ਉਹਦਾ ਖੋਤਾ ਖੜਿਆ ਸੀ। ਤੇ ਉਹਨੂੰ ਪੁੱਛਦਾ ਕਿ ਯਾਰ ਮੇਰਾ ਖੋਤਾ ਨਹੀਂ ਵੇਖਿਆ। ਤੇ ਮਰਾਸੀ ਨੇ ਐਵੇਂ ਹੀ ਗੁੱਸੇ ਨਾਲ ਕਹਿ ਦਿੱਤਾ ਕਿ ਯਾਰ ਉਧਰ ਟੋਇਆਂ ਦੇ ਵਿੱਚ ਵੇਖ, ਉੱਥੇ ਹੋਣਾ ਹੈ। ਉਹ ਘੁਮਿਆਰ ਗਿਆ, ਉਹਨੂੰ ਉੱਥੋਂ ਉਹਦਾ ਖੋਤਾ ਮਿਲ ਗਿਆ ਤੇ ਉਹਨੇ ਆਣ ਕੇ ਪੂਰੇ ਪਿੰਡ ਦੇ ਵਿੱਚ ਨਾ ਉਹਨੂੰ ਮਸ਼ਹੂਰ ਕਰ ਦਿੱਤਾ ਕਿ ਉਹ ਤੇ ਬੜਾ ਮਸ਼ਹੂਰ ਪੀਰ ਏ, ਮੇਰਾ ਖੋਤਾ ਉਹਨੇ ਲਵਾ ਦਿੱਤਾ। ਬਾਦਸ਼ਾਹ ਦੀ ਰਾਣੀ ਦਾ ਹਾਰ ਖੜਿਆ ਸੀ ਤੇ ਉਹ ਗੱਲ ਬਾਦਸ਼ਾਹ ਤੇ ਗਿਰ ਗਈ ਤੇ ਬਾਦਸ਼ਾਹ ਨੇ ਆਪਣੇ ਮੁਲਾਜ਼ਮ ਕਲਾਏ, ਉਸ ਪੀਰ ਨੂੰ ਲੈ ਕੇ ਆਓ। ਜਦੋਂ ਉਸ ਮਰਾਸੀ ਨੂੰ ਲੈ ਕੇ ਗਏ ਤੇ ਬਾਦਸ਼ਾਹ ਨੂੰ ਆਂਦਾ, ਬਾਦਸ਼ਾਹ ਸਲਾਮਤ, ਮੈਂ ਕੋਈ ਪੀਰ ਪੂਰ ਨਹੀਂ। ਉਹਨੇ ਆਖਿਆ ਨਾ, ਉਹਨੇ ਆਖਿਆ ਮੇਰੀ ਬੀਵੀ ਦਾ ਹਾਰ ਜਿਹੜਾ ਖੜਿਆ ਨਾ, ਉਹ ਹਰ ਸੂਰਤ ਵਿੱਚ ਲੱਭ ਕੇ ਦੇ। ਹੁਣ ਉਹ ਮਰਾਸੀ ਨੇ ਜਾਨ ਛਡਾਉਣ ਦੇ ਮਾਰਿਆਂ ਇਹ ਗੱਲ ਕੀਤੀ ਕਿ ਬਾਦਸ਼ਾਹ ਸਲਾਮਤ ਇੱਕ ਕਮਰਾ ਹੋਵੇ ਜਿੰਦੇ ਵਿੱਚ ਮੈਂ ਮਸੱਲਾ ਡਾਵਾਂ ਤੇ ਉੱਥੇ ਅੱਲਾ ਅੱਲਾ ਕਰਾਂ, ਰਾਤ ਪਤਾ ਲੱਗੇਗਾ ਕਿ ਹਾਰ ਕਿੱਥੇ ਆ, ਤੇ ਪਰ ਮੇਰੇ ਦਰਵਾਜ਼ੇ ਦੇ ਅੱਗੇ ਕੋਈ ਨਾ ਖੜਾ ਹੋਵੇ, ਮੇਰੇ ਤੋਂ ਦੂਰ ਮੈਨੂੰ ਕੋਈ ਪਰੇਸ਼ਾਨ ਨਾ ਕਰੇ। ਬਾਦਸ਼ਾਹ ਨੇ ਇੱਕ ਕਮਰੇ ਦੇ ਵਿੱਚ ਉਹਨੂੰ ਸਾਰਾ ਕੁਝ ਦੇ ਕੇ ਤੇ ਅੱਗੋਂ ਦਰਵਾਜ਼ੇ ਦਾ ਕੁੰਡਾ ਲਾ ਕੇ ਤੇ ਤਾਲਾ ਲਾ ਦਿੱਤਾ। ਰਾਤ ਜਦੋਂ ਕੁਛ ਵਕਤ ਗੁਜ਼ਰਿਆ ਤੇ ਮਰਾਸੀ ਸੋਚਿਆ ਕਿ ਮੈਂ ਹੁਣ ਇੱਥੋਂ ਨੱਸ ਜਾਵਾਂ। ਜਦੋਂ ਉਹਨੇ ਵੇਖਿਆ ਕਿ ਅੱਗੋਂ ਤਾਲਾ ਲੱਗਾ ਹੈ ਤੇ ਪਰੇਸ਼ਾਨ ਹੋ ਕੇ ਫਿਰ ਬਹਿ ਗਿਆ ਤੇ ਇੱਕ ਆਪਣੇ ਆਪ ਨਾਲ ਇੱਕ ਆਵਾਜ਼ ਕੱਢਦਾ ਹੈ ਕਿ ਜਿੰਦੜੀਏ ਹਾਰ ਦੇ ਦੇ, ਨਹੀਂ ਤਾਂ ਸੁਬਹ ਫਾਹੇ ਲੱਗ ਜਾਂਦੀ। ਕੋਲ ਇੱਕ ਨੁਕਰਾਣੀ ਲੰਘਦੀ ਪਈ ਹੁੰਦੀ। ਜਦੋਂ ਦੋ ਤਿੰਨ ਵਾਰੀ ਇਹ ਲਫ਼ਜ਼ ਬੋਲਦਾ ਹੈ ਨਾ, ਜਿੰਦੜੀਏ ਹਾਰ ਦੇ ਦੇ ਨਹੀਂ ਤਾਂ ਸਵੇਰੇ ਫਾਹੇ ਲੱਗ ਜਾਂਦੀ, ਨੁਕਰਾਣੀ ਹੁੰਦੀ ਨਾ, ਉਹ ਆ ਕੇ ਦਰਵਾਜ਼ਾ ਖਟਕਾਉਂਦੀ। ਮਰਾਸੀ ਪੁੱਛਦਾ ਹੈ ਕੌਣ ਹੈ। ਉਹ ਆਂਦਾ ਕਿ ਮੈਂ ਜਿੰਦੜੀ ਹਾਂ। ਤੇ ਮਰਾਸੀ ਕੰਨ ਭੰਨਦਾ ਹੈ, ਉਹਦਾ ਜਿੰਦੜੀ। ਉਹਦਾ ਹਾਂ ਕੀ ਗੱਲ ਹੈ। ਉਹਦਾ ਬਾਬਾ ਜੀ ਪੀਰ ਜੀ ਗੱਲ ਆ ਕਿ ਹਾਰ ਮੈਂ ਚੋਰੀ ਕੀਤਾ, ਮੇਰਾ ਨਾਂ ਜਿੰਦੜੀ ਤੇ ਤੁਸੀਂ ਮੈਨੂੰ ਪਛਾਣ ਲਿਆ। ਤੇ ਮਰਾਸੀ ਹੋਰ ਵੀ ਚੌੜਾ ਹੋਇਆ। ਮਰਾਸੀ ਆਖਿਆ ਵੀ ਕੰਮ ਬਣ ਗਿਆ। ਉਹਦਾ ਹਾਂ ਹਾਰ ਕਿੱਥੇ ਹੀ। ਉਹ ਜਿੰਦੜੀ ਆਂਦੀ ਵੀ ਹਾਰ ਮੈਂ ਚੋਰੀ ਕੀਤਾ ਹੈ ਤੇ ਹੁਣ ਜਿਵੇਂ ਜਾਣਦੇ ਬਾਬਾ ਜੀ ਮੈਨੂੰ ਬਚਾਓ, ਮੈਂ ਤੁਹਾਡੀ ਖਿਦਮਤ ਕਰਾਂਗਾ। ਉਹਦੇ ਬਿਹਾਰ ਮੇਰੇ ਕੋਲ ਹੈ। ਉਹਨੇ ਆਖਿਆ ਵੀ ਬਾਦਸ਼ਾਹ ਦੇ ਬੱਕਰਿਆਂ ਦੇ ਬਾੜੇ 'ਚ ਜਾ, ਉੱਥੇ ਇੱਕ ਬੱਕਰੇ ਨੂੰ ਉਹ ਹਾਰ ਖਵਾ ਦੇ ਤੇ ਆ ਕੇ ਮੈਨੂੰ ਦੱਸਦੀ ਵੀ ਕਿਸ ਰੰਗ ਦਾ ਉਹ ਬੱਕਰਾ। ਜਿੰਦੜੀ ਨੁਕਰਾਨੀ ਸੀ, ਉਹਨੇ ਜਾ ਕੇ ਹਾਰ ਇੱਕ ਬੱਕਰੇ ਨੂੰ ਖਵਾਤਾ ਤੇ ਆਣ ਕੇ ਦੱਸ ਦਿੱਤਾ ਉਸ ਮਰਾਸੀ ਨੂੰ ਕਿ ਮੈਂ ਹਾਰ ਜਿਹੜਾ ਹੈ ਨਾ ਚਿੱਟੇ ਰੰਗ ਦਾ ਬੱਕਰਾ ਹੈ ਤੇ ਉਹਨੂੰ ਖਵਾ ਦਿੱਤਾ। ਤੇ ਆਣ ਕੇ ਜਦੋਂ ਉਹਨੂੰ ਦੱਸਿਆ ਤੇ ਮਰਾਸੀ ਬੇਫਿਕਰਾ ਹੋ ਕੇ ਲੰਮਾ ਸਾਫਾ ਤਾਣ ਕੇ ਸੌ ਗਿਆ। ਸੁਬਾਹ ਹੋਈ, ਮੁਲਾਜ਼ਮ ਆਏ, ਉਹਨਾਂ ਆਣ ਕੇ ਤੇ ਮਰਾਸੀ ਨੂੰ ਕੱਢਿਆ ਤੇ ਮਰਾਸੀ ਅੱਗੋਂ ਉਹਨਾਂ ਨੂੰ ਕਦਾ ਕੇ ਪੈ ਗਿਆ ਕਿ ਤੁਹਾਨੂੰ ਤਮੀਜ਼ ਹੀ ਨਹੀਂ ਦੀ ਕਿ ਕਿਸੇ ਬਜ਼ੁਰਗ ਨੂੰ, ਕਿਸੇ ਪੀਰ ਨੂੰ ਕਿਵੇਂ ਬਿਠਾਈਦਾ। ਪਹਿਲੇ ਜਾਓ ਮੇਰੇ ਲਈ ਗਰਮ ਪਾਣੀ ਲੈ ਕੇ ਆਓ, ਕੱਪੜੇ ਲੈ ਕੇ ਆਓ, ਫਿਰ ਮੈਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਿਆ ਜੀ। ਉਹ ਗਏ, ਜਾ ਕੇ ਬਾਦਸ਼ਾਹ ਨੂੰ ਦੱਸਦੇ ਕਿ ਉਹ ਪੀਰ ਆਉਣ ਜਾਂਦਾ। ਉਹਨਾਂ ਬਾਦਸ਼ਾਹ ਨੇ ਨਵੀਂ ਪੁਸ਼ਾਕ ਦਿੱਤੀ, ਪਾਣੀ ਗਰਮ ਘਲਾਇਆ ਜੀ, ਉਹਨੂੰ ਬਿਲਕੁਲ ਤਿਆਰ ਕਰਕੇ ਤੇ ਬਾਦਸ਼ਾਹ ਦੀ ਕਚਹਿਰੀ ਚ ਲਾਇਆ। ਬਾਦਸ਼ਾਹ ਉਹਨੂੰ ਪੁੱਛਦਾ ਕਿ ਹਾਰ ਕਿੱਥੇ ਆ। ਉਹ ਮਰਾਸੀਆਂ ਦਾ ਕਿ ਬਾਦਸ਼ਾਹ ਸਲਾਮਤ, ਹਾਰ ਤੁਹਾਡੇ ਬੱਕਰੀਆਂ ਦਾ ਵਾੜਾ ਹੈ ਤੇ ਉਹਦੇ ਵਿੱਚ ਇੱਕ ਤੁਹਾਡੇ ਬੱਕਰੇ ਨੇ ਤੇ ਉਹਦੇ ਵਿੱਚ ਇੱਕ ਸਫੈਦ ਰੰਗ ਦਾ ਬੱਕਰਾ ਹੈ ਤੇ ਉਹ ਹਾਰ ਉਹਨੇ ਖਾਧਾ। ਉਹ ਕਹਿੰਦਾ ਹੈ ਕਿ ਠੀਕ ਹੈ, ਦੇਖੋ ਬੱਕਰੇ ਨੂੰ ਜ਼ਿਬਾ ਕਰਕੇ ਹਾਰ ਮਿਲ ਗਿਆ। ਤੇ ਬਾਦਸ਼ਾਹ ਨੇ ਆਖਿਆ ਕਿ ਬਾਦਸ਼ਾਹ ਦੇ ਦਿਲ ਦੇ ਵਿੱਚ ਉਹਦੇ ਲਈ ਬੜੀ ਮੁਹੱਬਤ ਪੈਦਾ ਹੋ ਗਈ। ਉਹਨੇ ਆਖਿਆ ਵੀ ਇਹ ਤੀਰ ਤੇ ਵਾਕਿਆ ਹੀ ਕਰਨੀ ਵਾਲਾ ਹੈ। ਉਹਦਾ ਬਾਬਾ ਜੀ ਮੈਂ ਤੁਹਾਡਾ ਮਰੀਦ ਹੋ ਗਿਆ ਤੇ ਤੁਸੀਂ ਮੇਰੇ ਕੋਲ ਹੀ ਹੁਣ ਰਹਿਣਾ ਤੇ ਮੈਂ ਤੁਹਾਡੇ ਬੱਚਿਆਂ ਵਾਸਤੇ ਤੇ ਤੁਹਾਡੇ ਵਾਸਤੇ ਅੱਛਾ ਇੰਤਜ਼ਾਮ ਕਰ ਰਿਹਾ। ਘਰ ਉਹਦੇ ਬੱਚਿਆਂ ਵਾਸਤੇ ਉਹਨਾਂ ਕੋਈ ਲੰਗਰ ਪਾਣੀ ਖਿਲਾ ਦਿੱਤਾ ਤੇ ਬਾਬੇ ਨੂੰ ਆਖਿਆ ਕਿ ਤੁਸੀਂ ਮੇਰੇ ਕੋਲ ਹੀ ਰਹਿ। ਮਰਾਸੀ ਦੀ ਬਣ ਜਾਣ ਨੂੰ ਗਈ। ਉਹ ਕਹਿੰਦਾ ਕਿ ਮੈਂ ਤੇ ਫਸ ਗਿਆ, ਹੁਣ ਬਾਦਸ਼ਾਹ ਮੈਨੂੰ ਜਾਣ ਨਹੀਂ ਦਿੰਦਾ। ਸੋਚਦਾ ਕਿ ਮੈਂ ਬਾਦਸ਼ਾਹ ਕੋਲੋਂ ਕਿਵੇਂ ਛੁਟਕਾਰਾ ਪਾਵਾਂ। ਉਹਨੇ ਕੀ ਕੰਮ ਕੀਤਾ, ਇੱਕ ਦਿਨ ਬਾਰਿਸ਼ ਹੁੰਦੀ ਸੀ ਪਈ, ਬਾਰਾਂਦਰੀ ਦੇ ਵਿੱਚ ਬਾਦਸ਼ਾਹ ਤੇ ਕੁਛ ਮੁਲਾਜ਼ਮ ਹੁੰਦੇ ਉੱਥੇ ਬੈਠੇ। ਸੋਚਦਾ ਕਿ ਮੈਂ ਬਾਦਸ਼ਾਹ ਨੂੰ ਚਿੱਕੜ ਦੇ ਵਿੱਚ ਸੁੱਟ ਦੇਣਾ ਤੇ ਬਾਦਸ਼ਾਹ ਮੈਨੂੰ ਧੱਕੇ ਮਾਰ ਕੇ ਤੇ ਬਾਹਰ ਕੱਢ ਦੇਦਾ, ਆਖੇ ਦਾ ਦਫਾ ਹੋ ਜਾ, ਭੱਜ ਜਾ।
ਤੇ ਉਹ ਮਰਾਸੀ ਜਾਂਦਾ ਹੈ ਅੰਦਰ ਜਾਂਦਾ ਹੈ, ਤੇ ਜਦੋਂ ਬਾਰਿਸ਼ ਦੇ ਵਿੱਚ ਤੇ ਬਾਦਸ਼ਾਹ ਖੜਾ ਹੋ ਕੇ ਨਾ ਤੇ ਉਹਨੂੰ ਇੱਜ਼ਤ ਨਾਲ ਕਹਿੰਦਾ ਕਿ ਬਾਬਾ ਜੀ ਇੱਥੇ ਬਹਿ ਜਾਓ। ਤੇ ਮਰਾਸੀ ਜਿਹੜਾ ਹੁੰਦਾ ਹੈ ਨਾ, ਉਹ ਜ਼ੋਰ ਨਾਲ ਬਾਦਸ਼ਾਹ ਨੂੰ ਧੱਕਾ ਮਾਰਦਾ ਹੈ ਤੇ ਉਹ ਬਾਹਰ ਬਾਰਾਦਰੀ ਤੋਂ ਬਾਹਰ ਪਾਣੀ ਦੇ ਵਿੱਚ ਚਿੱਕੜ ਦੇ ਵਿੱਚ ਜਾ ਕੇ ਡਿੱਗ ਪੈਂਦਾ। ਮੁਲਾਜ਼ਮ ਭੱਜ ਕੇ ਬਾਦਸ਼ਾਹ ਨੂੰ ਫੜਨ ਲੱਗਦੇ ਨੇ, ਤੇ ਉਹ ਜਿਹੜਾ ਮਰਾਸੀ ਹੁੰਦਾ ਉਹ ਵੀ ਭੱਜ ਕੇ ਬਾਦਸ਼ਾਹ ਦੇ ਸਾਹਮਣੇ ਹੋ ਜਾਂਦਾ, ਕਿ ਤਾਂ ਕਿ ਬਾਦਸ਼ਾਹ ਜਿਹੜਾ ਹੈ ਉਹ ਮੈਨੂੰ ਗੁੱਸੇ ਦੇ ਵਿੱਚ ਆ ਕੇ ਤੇ ਮੈਨੂੰ ਕੋਈ ਲੱਫੜ ਮਾਰੇ ਤੇ ਮੈਨੂੰ ਇੱਥੋਂ ਭਜਾ ਦੇਵੇ। ਜਦੋਂ ਹੀ ਉਹ ਬਾਹਰ ਸਾਰੇ ਨਿਕਲਦੇ ਨੇ ਤੇ ਬਾਰਾਦਰੀ ਜਿਹੜੀ ਉਹ ਡਿੱਗ ਪੈਂਦੀ, ਤੇ ਬਾਦਸ਼ਾਹ ਦਾ ਹੋਰ ਵੀ ਯਕੀਨ ਜਿਹੜਾ ਕਾਮਲ ਹੋ ਜਾਂਦਾ, ਹੋਰ ਵੀ ਯਕੀਨ ਪੱਕਾ ਹੋ ਜਾਂਦਾ। ਉਹ ਆਂਦਾ ਕਿ ਵੇਖੋ ਇਹ ਬਾਬਾ ਜੀ ਅਗਰ ਮੈਨੂੰ ਆਂਦੇ ਕਿ ਬਾਹਰ ਜਾਓ ਤੇ ਮੈਂ ਛੇਤੀ ਬਾਹਰ ਨਹੀਂ ਸੀ ਜਾਣਾ। ਬਾਬਾ ਜੀ ਹਰਾ ਮੈਨੂੰ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ ਹੈ ਤੇ ਬਾਰਾਦਰੀ ਡਿੱਗ ਪਈ, ਮੇਰੀ ਜਾਨ ਬਚਾਤੀ। ਬਾਬਾ ਜੀ ਮੈਂ ਤੁਹਾਨੂੰ ਜਾਨ ਨਹੀਂ ਦੇਣਾ, ਇਹ ਕੁਛ ਮਾਲ ਦਿੱਤਾ, ਕੁਛ ਪੈਸੇ ਦਿੱਤੇ, ਰਾਸ਼ਨ ਦਿੱਤਾ, ਜਾਓ ਬਾਬਾ ਜੀ ਦੇ ਘਰੇ ਖਿਲਾ ਤੋ, ਪਰ ਬਾਬਾ ਜੀ ਨੂੰ ਮੈਂ ਜਾਨ ਨਹੀਂ। ਮਰਾਸੀ ਹੋਰ ਵੀ ਪਰੇਸ਼ਾਨ ਹੋ ਗਿਆ ਕਿ ਇਹ ਨਵੀਂ ਮੁਸੀਬਤ ਹੋਰ ਪੈ ਗਈ, ਇਹ ਵੀ ਮੇਰਾ ਕੰਮ ਨਹੀਂ ਬਣਿਆ ਕਿ ਇਹਨੇ ਤਾਂ ਮੈਨੂੰ ਨਹੀਂ ਜਾਣ ਦਿੱਤਾ। ਕੁਛ ਦਿਨ ਗੁਜ਼ਰੇ ਤੇ ਉਹ ਮਰਾਸੀ ਸੋਚਦਾ ਕਿ ਮੈਂ ਕੋਈ ਹੋਰ ਨਵਾਂ ਹਿਸਾਬ ਲਾਣਾ, ਕਿ ਭਰੀ ਕਚਹਿਰੀ ਦੇ ਵਿੱਚ ਬਾਦਸ਼ਾਹ ਦੇ ਮੂੰਹ ਤੇ ਤਮਾਚਾ ਮਾਰਨਾ ਤੇ ਬਾਦਸ਼ਾਹ ਨੂੰ ਗੁੱਸਾ ਆਵੇਦਾ ਮੈਨੂੰ ਬੁਲਾ। ਕਚਹਿਰੀ ਲੱਗੀ ਏ, ਅਦਾਲਤ ਲੱਗੀ ਏ, ਲੋਕ ਬੈਠੇ ਨੇ, ਤੇ ਉਹ ਮਰਾਸੀ ਗਿਆ ਤਖਤ ਤੇ ਬਾਦਸ਼ਾਹ ਬੈਠਾ ਸੀ, ਤੇ ਜਾਂਦਾ ਗਿਆ ਤੇ ਬਾਦਸ਼ਾਹ ਦੇ ਮੂੰਹ ਤੇ ਲੱਫੜ ਮਾਰਿਆ ਤੇ ਬਾਦਸ਼ਾਹ ਦਾ ਤਾਜ ਜਿਹੜਾ ਫੁਕਿਆ ਉਹ ਦੂਸਰੀ ਜਗ੍ਹਾ ਤੇ ਜਾ ਗਿਆ। ਮੁਲਾਜ਼ਮ ਭੱਜ ਕੇ ਮਰਾਸੀ ਨੂੰ ਫੜਨ ਲੱਗੇ, ਕੁਛ ਆਖਣ ਲੱਗੇ। ਬਾਦਸ਼ਾਹ ਨੇ ਮਨਾ ਕੀਤਾ, ਨਾ ਨਾ ਇਸ ਬੰਦੇ ਨੂੰ ਕੁਛ ਨਹੀਂ ਕਹਿਣਾ, ਪਹਿਲੇ ਮੇਰਾ ਤਾਜ ਫੜ ਕੇ ਲਿਆਓ। ਜਦੋਂ ਉਹਨਾਂ ਤਾਜ ਫੜਿਆ ਤੇ ਉਹਦੇ ਵਿੱਚ ਇੱਕ ਗਿੱਠ ਦਾ ਸੱਪ ਦਾ ਟੋਟਾ, ਤੇ ਉਹ ਬਾਦਸ਼ਾਹ ਦਾ ਵੇਖੋ ਲੋਕੋ, ਅਗਰ ਮੈਨੂੰ ਆ ਕੇ ਮੇਰਾ ਪੀਰ ਮੈਨੂੰ ਕਹਿੰਦਾ ਕਿ ਸਿਰ ਤੋਂ ਤਾਜ ਲਾ ਦੇ ਤੇ ਮੈਂ ਜਲਦੀ ਨਹੀਂ ਸੀ ਕਰਨੀ, ਤੇ ਉਹਨੇ ਨੇ ਲੱਫੜ ਮਾਰਿਆ, ਮੇਰੇ ਸਿਰ ਤੋਂ ਤਾਜ ਭੜਕਾ ਕੇ ਉਹ ਮਾਰਿਆ ਜਿਹਦੇ ਵਿੱਚ ਸੱਪ ਸੀ, ਤੇ ਮੇਰੀ ਜਾਨ ਬਚ ਗਈ। ਲਿਹਾਜ਼ਾ ਮੈਂ ਆਪਣੇ ਪੀਰ ਨੂੰ ਆਪਣੇ ਕੋਲੋਂ ਦੂਰ ਨਹੀਂ ਕਰਨਾ, ਇਹਦੇ ਘਰੇ ਹੋਰ ਰਾਸ਼ਨ ਪਾਣੀ ਜਿੰਨਾ ਚਾਹੁੰਦਾ ਇਹਦੇ ਘਰੇ ਦੇ ਬੱਚਿਆਂ ਨੂੰ ਪਹੁੰਚਾ ਦਿਓ, ਪਰ ਪੀਰ ਜੀ ਮੇਰੇ ਕੋਲ ਹੀ ਰਹਿਣਗੇ। ਮਰਾਸੀ ਹੋਰ ਵੀ ਪਰੇਸ਼ਾਨ ਹੋ ਗਿਆ ਤੇ ਇਸ ਗੱਲ ਤੇ ਕਿ ਮੈਂ ਹੁਣ ਇੱਥੋਂ ਨੱਸ ਕੇ ਕਿਵੇਂ ਜਾ। ਇੱਕ ਦਿਨ ਹੋਇਆ ਕਿ ਮਰਾਸੀ ਸੁਬਾਹ ਉੱਠ ਕੇ ਆਖਿਆ ਕਿ ਮੈਂ ਨੱਸ ਜਾਣਾ। ਬਾਦਸ਼ਾਹ ਨੇ ਵੇਖਿਆ ਕਿ ਮਰਾਸੀ ਜਿਹੜਾ ਹੈ ਉਹ ਜਾ ਰਿਹਾ, ਮੇਰਾ ਪੀਰ ਜਾ ਰਿਹਾ ਹੈ। ਬਾਦਸ਼ਾਹ ਉਸ ਮਰਾਸੀ ਦੇ ਪਿੱਛੇ ਟੁਰਿਆ ਤੇ ਮਰਾਸੀ ਨੂੰ ਆਲਾ ਵੀ ਕਿੱਧਰ ਚੱਲਿਆ, ਤੁਹਾਡੇ ਪਿੱਛੇ ਚੱਲਿਆ। ਉਹਨੇ ਮੈਂ ਤੇ ਬਾਹਰ ਜੰਗਲ ਚੱਲਿਆ। ਉਹਨੇ ਕਿਹਾ ਬਾਬਾ ਜੀ ਮੈਂ ਤੁਹਾਡੇ ਪਿੱਛੇ ਲੋਟਾ ਪਾਣੀ ਵਾਲਾ ਫੜ ਕੇ ਜਾਣਾ, ਜਿੱਧਰ ਨੂੰ ਤੁਸੀਂ ਜਾਓਗੇ ਉਧਰ ਹੀ ਮੈਂ ਲਗਾ ਜਾਣਾ। ਮਰਾਸੀ ਸੋਚਿਆ ਕਿ ਬਾਦਸ਼ਾਹ ਥੋੜਾ ਜਿਹਾ ਫਾਸਲਾ ਪੈ ਗਿਆ, ਮੈਂ ਨੱਸ ਜਾਗਾ। ਥੋੜੀ ਦੇਰ ਹੋਈ ਤੇ ਉਹਦਾ ਕੁਛ 4 ਕਦਮ ਦਾ ਫਾਸਲਾ ਅੱਗੇ ਜ਼ਿਆਦਾ ਹੋ ਗਿਆ ਤੇ ਮਰਾਸੀ ਭੱਜ ਗਿਆ, ਤੇ ਪਿੱਛੇ ਜਿਹੜਾ ਬਾਦਸ਼ਾਹ ਸੀ ਨਾ ਉਹਨੇ ਵੀ ਲੋਟਾ ਹੱਥ ਦੇ ਵਿੱਚ ਫੜਿਆ ਤੇ ਉਹ ਵੀ ਉਸ ਮਰਾਸੀ ਦੇ ਪਿੱਛੇ ਭੱਜ ਗਿਆ। ਤੇ ਬਾਦਸ਼ਾਹ ਨਾਲੇ ਰੋਲਾ ਪਾਉਂਦਾ ਜਾਂਦਾ, ਲੋਕੋ ਮੇਰਾ ਪੀਰ ਮੇਰਾ ਮੁਰਸ਼ਿਦ ਮੇਰੇ ਨਾਲ ਰੁੱਸ ਗਿਆ, ਪਤਾ ਨਹੀਂ ਕੀ ਵਜ੍ਹਾ ਹੋਈ, ਤੇ ਨਾਲੇ ਬਾਦਸ਼ਾਹ ਉਹਦੇ ਪਿੱਛੇ ਭੱਜਿਆ ਜਾਂਦਾ, ਬੜੇ ਤਰਲੇ ਪਾਉਂਦਾ ਜਾਂਦਾ, ਬਾਬਾ ਜੀ ਕਿਉਂ ਜਾ ਰਿਹਾ ਜੇ, ਬਾਬਾ ਜੀ ਕਿਉਂ, ਪੀਰ ਜੀ ਕਿਉਂ ਗੁੱਸੇ ਹੋ ਗਏ ਜੀ। ਲੇਕਿਨ ਮਰਾਸੀ ਉਹਦੀ ਗੱਲ ਨਹੀਂ ਸੁਣਦਾ, ਉਹ ਭੱਜਿਆ ਹੀ ਜਾਂਦਾ। ਥੋੜਾ ਜਿਹਾ ਫਾਸਲਾ ਪੈਂਦਾ ਤੇ ਇੱਕ ਅੱਗੇ ਜੰਗਲ ਆ ਜਾਂਦਾ। ਜੰਗਲ ਦੇ ਵਿੱਚ ਇੱਕ ਵਿਹਲੀ ਦੀ ਜਗ੍ਹਾ ਤੇ ਇੱਕ ਕੋਈ ਵੱਡਾ ਜਾਨਵਰ ਮਰਿਆ ਹੁੰਦਾ ਹੈ ਤੇ ਉਹਦਾ ਕੁਰੰਗ ਪਿਆ ਹੁੰਦਾ ਹੈ, ਤੇ ਉਹ ਮਰਾਸੀ ਨੇ ਸੋਚਿਆ ਕਿ ਬਾਦਸ਼ਾਹ ਇੱਧਰ ਨਹੀਂ ਆਵੇਗਾ। ਉਹ ਉਸ ਕੁਰੰਗ ਦੇ ਵਿੱਚ ਵੜ ਜਾਂਦਾ ਹੈ ਤੇ ਬਾਦਸ਼ਾਹ ਇੱਧਰ ਉੱਧਰ ਵੇਂਹਦਾ ਹੈ। ਜਦੋਂ ਉਹਨੂੰ ਮਰਾਸੀ ਨਜ਼ਰ ਨਹੀਂ ਆਉਂਦਾ, ਉਹ ਪੀਰ ਨਜ਼ਰ ਨਹੀਂ ਆਉਂਦਾ, ਤੇ ਉਹ ਬਾਦਸ਼ਾਹ ਵੇਂਹਦਾ ਹੈ ਕਿ ਉਹ ਕੁਰੰਗ ਵਾਲੇ ਪਾਸੇ, ਤੇ ਜਦੋਂ ਵੇਂਹਦਾ ਹੈ ਉਹ ਮਰਾਸੀ ਜਿਹੜਾ ਹੈ ਉਹ ਕੁਰੰਗ ਦੇ ਵਿੱਚ ਵੜਿਆ ਬੈਠਾ ਹੁੰਦਾ ਹੈ, ਤੇ ਬਾਦਸ਼ਾਹ ਵੀ ਉਸ ਕੁਰੰਗ ਦੇ ਵਿੱਚ ਵੜ ਜਾਂਦਾ ਵੀ ਜਿੱਧਰ ਮੇਰਾ ਪੀਰ ਗਿਆ ਮੈਂ ਉਧਰ ਹੀ ਜਾਣਾ। ਜਾ ਹੀ ਉਹ ਕੁਰੰਗ ਦੇ ਵਿੱਚ ਵੜਿਆ, ਬਾਦਸ਼ਾਹ ਨੂੰ ਅੱਲਾਹ ਤਾਲਾ ਨੇ ਨਵਾਜ਼ ਦਿੱਤਾ, ਉਹਨੂੰ ਨੂਰੀ ਅੱਖਾਂ ਦੇਤੀਆਂ, ਤੇ ਉਸ ਬਾਦਸ਼ਾਹ ਨੇ ਵੇਖਿਆ ਕਿ ਇਹ ਤੇ ਇੱਕ ਮਰਾਸੀ ਦਾ ਮਰਾਸੀ ਹੈ, ਤੇ ਅੱਲਾਹ ਤਾਲਾ ਨੇ ਉਹਦੇ ਪੱਕੇ ਯਕੀਨ ਦੀ ਵਜ੍ਹਾ ਤੋਂ, ਉਹਦੇ ਕਾਮਲ ਯਕੀਨ ਦੀ ਵਜ੍ਹਾ ਤੋਂ ਉਹਨੂੰ ਵਲਾਇਤ ਅਤਾ ਕਰ ਦਿੱਤੀ। ਤੇ ਵੇਖਿਆ ਕਿ ਉਹ ਮਰਾਸੀ ਦਾ ਮਰਾਸੀ, ਤੇ ਰੱਬ ਅੱਗੇ ਦੁਆ ਕੀਤੀ ਕਿ ਮੈਨੂੰ ਅੱਲਾਹ ਤਾਲਾ ਇਹਦੀ ਵਜ੍ਹਾ ਤੋਂ ਤੁਸੀਂ ਹਰ ਚੀਜ਼ ਅਤਾ ਕੀਤੀ, ਤੇ ਲਿਹਾਜ਼ਾ ਇਹਨੂੰ ਵੀ ਹੁਣ ਪੱਕਾ ਸੱਚਾ ਤੇ ਇਮਾਨਦਾਰ ਬੰਦਾ ਬਣਾ ਦਿਓ। ਤੇ ਅੱਲਾਹ ਤਾਲਾ ਨੇ ਉਸ ਮਰਾਸੀ ਤੇ ਵੀ ਰਹਿਮ ਕੀਤਾ ਤੇ ਉਹਨੂੰ ਵੀ ਨੂਰੀ ਨਿਗਾਹ ਅਤਾ ਫਰਮਾ ਦਿੱਤੀ।